अस्सलामुअलैकुम ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਅੱਜ ਆ ਗਏ ਆ ਨਾਇਬ ਜ਼ਮਾਨਿਆਂ ਦੇ ਨਾਲ ਨਵੇਂ ਨਵੇਂ ਕੱਪੜੇ ਪਾ ਕੇ ਤੇ ਚਮਕੀਲੇ ਚਮਕੀਲੇ ਵੈਲਵਟ ਦਾ ਸੂਟ ਸੀਜ਼ਨ ਚੱਲਿਆ ਸੀ ਉਹ ਅਸੀਂ ਵੀ ਪਾ ਕੇ ਦੇਖ ਲਈਏ ਇਹ ਤੇ ਸੀਜ਼ਨ ਹੀ ਖਤਮ ਹੋ ਰਿਹਾ ਹੈ ਵੈਲਵਟ ਦਾ ਤੇ ਬਹਿਰਹਾਲ ਅਸੀਂ ਅੱਜ ਪਾ ਲਏ ਕਿਉਂਕਿ ਐਸੇ ਫੈਂਸੀ ਕੱਪੜੇ ਹੁੰਦੇ ਨੇ ਹਰ ਵੇਲੇ ਘਰ ਨਹੀਂ ਪੈਂਦੇ ਨੇ ਤੇ ਬਹਿਰਹਾਲ ਨਾਇਬ ਜ਼ਮਾਨਿਆਂ ਦੇ ਹਵਾਲੇ ਨਾਲ ਇਸ ਚੀਜ਼ ਦੀ ਇੰਨੀ ਮੈਂ ਤਿਆਰੀ ਕੀਤੀ ਹੈ ਤੇ ਇੰਨੀ ਜਿਹੜੀ ਮੈਂ ਗੁਫ਼ਤਗੂ ਕੀਤੀ ਹੈ ਅਸੀਂ ਉਸ ਤਰਫ ਆਨੇ ਹਾਂ कि बचपन दी बड़ी प्यारी याद बड़ी हसीन याद और अधूरी तमन्ना वो मैं लैके तुहाडी खिदमत च आई हाँ। एक फुल्लां दे हवाले नाल मेरी अधूरी तमन्ना सी कि जिहड़ी वो बहुत बहुत बाद च जाके पूरी हुई और एक ए अधूरी तमन्ना है, बहुत सारियां ऐसी हज़ारों ख्वाहिशें ऐसी कि हर ख्वाहिश पे दम निकले बहुत निकले मेरे अरमा पर फिर भी घट ही निकले बई ਤੇ ਅਸੀਂ ਆ ਜਾਣੇ ਆ ਜੀ ਨਾਯਾਬ ਜ਼ਮਾਨਿਆਂ ਦੀ ਉਸ ਯਾਦ ਦੀ ਤਰਫ ਜਿਹੜੀ ਮੇਰੀ ਬੜੀ ਇੱਕ ਖੁਆਇਸ਼ ਸੀ ਬਚਪਨ 'ਚ ਪਰ ਕਦੀ ਪੂਰੀ ਨਹੀਂ ਹੋਈ ਤੇ ਉਹ ਮੈਂ ਤੁਹਾਨੂੰ ਉਹਦਾ ਦੀਦਾਰ ਕਰਾ ਦਿੰਦੀ ਆ ਜਿਹਦੇ ਵਾਸਤੇ ਇੰਨੀ ਮੈਂ ਤਿਆਰੀ ਕੀਤੀ ਏ ਇਹ ਲੋ ਜੀ ਇਹ ਦੇਖ ਲਓ ਝੁੰਮਰ ਝੁੰਮਰ ਜਿਹੜਾ ਵੇ ਇਹ ਮੇਰੇ ਬਚਪਨ ਦੀਆਂ ਯਾਦਾਂ ਵਿੱਚ ਬੜਾ ਮੁਮਤਾਜ਼ ਮੁਕਾਮ ਰੱਖਦਾ ਵੇ ਤੁਸੀਂ ਕਹੋਗੇ ਵੀ ਇਹ ਮੁਮਤਾਜ਼ ਮੁਕਾਮ ਤੇ ਬੜੇ ਸਾਰੇ ਇਹਦੇ ਆ ਗਏ ਨੇ ਥੋੜ੍ਹਾ ਮੈਂ ਬੜੀ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਾਰਲਰ ਵਾਲੀਆਂ ਦਾ ਹੀ ਕੰਮ ਹੁੰਦਾ ਹੈ ਕਿ ਉਹ ਸੈੱਟ ਕਰ ਦਿੰਦੀਆਂ ਨੇ ਪਰ ਨਾ ਮੇਰੇ ਕੋਲ ਹੋਇਆ ਨਹੀਂ ਸੈੱਟ ਬਸ ਐਵੇਂ ਸੂਈ ਸੂਈ ਉਡਾ ਕੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਤੇ ਬਚਪਨ ਦੀ ਯਾਦਾਂ ਦੇ ਕੋਈ ਵੀ ਮੁਹੱਲੇ 'ਚ ਸ਼ਾਦੀ ਹੁੰਦੀ ਸੀ ਉਹ ਜ਼ਮਾਨਾ ਐਸਾ ਸੀ ਕਿ ਇਸ ਤਰ੍ਹਾਂ ਜੋ ਆਰਟੀਫਿਸ਼ਲ ਜਵੈਲਰੀ ਮਿਲ ਜਾਂਦੀ ਹੈ ਬੱਚੀਆਂ ਪਾਉਂਦੀਆਂ ਨੇ ਹੁਣ ਤੇ ਟਿੱਕੇ ਆ ਗਏ ਨੇ ਝੂਮਰ ਆ ਗਏ ਨੇ ਤੇ ਕੀ ਕੀ ਚੀਜ਼ਾਂ ਆ ਗਈਆਂ ਨੇ ਪਰ ਉਸ ਜ਼ਮਾਨੇ ਵਿੱਚ ਜ਼ੇਵਰਾਤ ਜਿਹੜੇ ਸਨ ਸ਼ਾਦੀशुदा ਔਰਤ ਦੀ ਨਿਸ਼ਾਨੀ ਹੁੰਦੀ ਸੀ ਕਿ ਸ਼ਾਦੀशुदा ਔਰਤ ਜਿਹੜੀ ਹੈ ਜ਼ੇਵਰ ਪਾਉਂਦੀ ਸੀ ਨਾਲ ਨਾਲ ਮੈਂ ਥੋੜ੍ਹਾ ਜਿਹਾ ਸੈੱਟ ਕਰ ਲਵਾਂ ਤੇ ਸ਼ਾਦੀशुदा ਔਰਤ ਜਿਹੜੀ ਹੈ ਉਹ ਜ਼ੇਵਰਾਤ ਪਾਉਂਦੀ ਸੀ ਔਰ ਉਹ ਪਹਿਚਾਨ ਹੁੰਦੀ ਸੀ ਕਿਸੇ ਮਹਿਫਿਲ 'ਚ ਆਉਂਦੀ ਸੀ ਵੀ ਚੂੜੀਆਂ ਪਾਈਆਂ ਨੇ ਕਾਂਟੇ ਪਾਏ ਨੇ ਹਾਰ ਗਲੇ 'ਚ ਪਾਇਆ ਸੋਨੇ ਦੀ ਜ਼ੇਵਰਾਤ ਹੁੰਦੀ ਸਨ ਬਈ ਇਹ ਵਿਆਹੀ ਹੋਈ ਹੈ ਤੇ ਨਿਸ਼ਾਨੀ ਖਾਸ ਹੈ ਹੁੰਦੀ ਸੀ ਔਰ ਬੱਚੀਆਂ ਜਿਹੜੀਆਂ ਹੁੰਦੀਆਂ ਸਨ ਜਿਹੜੀ ਗੈਰ ਸ਼ਾਦੀशुदा ਬੱਚੀਆਂ ਉਹ ਕੱਚ ਦੀਆਂ ਚੂੜੀਆਂ ਪਾ ਲਈਆਂ ਤੇ ਕੰਨਾਂ 'ਚ ਛੋਟੀਆਂ ਛੋਟੀਆਂ ਵਾਲੀਆਂ ਪਾ ਲਈਆਂ ਤੇ ਬਸ ਕਿਸੇ ਨੇ ਚਾਂਦੀ ਦੀ ਕਿਸੇ ਨੇ ਸੋਨੇ ਦੀ ਬਹੁਤ ਜ਼ਿਆਦਾ ਇਸ ਤਰ੍ਹਾਂ ਚੀਜ਼ਾਂ ਨਹੀਂ ਮਿਲਦੀਆਂ ਸਨ ਤੇ ਉਹ ਸਾਰੇ ਬੱਚੀਆਂ ਉਸ ਜ਼ਮਾਨੇ ਦੀਆਂ ਇਸ ਤਰ੍ਹਾਂ ਹੀ ਹੁੰਦੀਆਂ ਸਨ ਹੁਣ ਤੇ ਤੁਸੀਂ ਦੇਖੋ ਕਿ ਮਾਂ ਵੀ ਟਿੱਕਾ ਲਾ ਕੇ ਖੜੀ ਹੈ ਤੇ ਧੀ ਨੇ ਵੀ ਨਾਲ ਟਿੱਕਾ ਲਾਇਆ ਸ਼ਾਦੀ ਹੋ ਰਹੀ ਪਤਾ ਹੀ ਨਹੀਂ ਚੱਲਦਾ ਪਿਆ ਦੁਲਹਨ ਕਿਹੜੀ ਹੈ ਤੇ ਮਾਂ ਕਿਹੜੀ ਹੈ ਤੇ ਉਹ ਕੌਣ ਹੈ ਹਰ ਬੰਦਾ ਮਹਿਫਿਲ 'ਚ ਸੱਜ ਕੇ ਹਰ ਬੱਚੀ ਇਸ ਤਰ੍ਹਾਂ ਤਿਆਰ ਹੋ ਕੇ ਆਉਂਦੀ ਹੈ ਕਿ ਉਹ ਪਤਾ ਹੀ ਨਹੀਂ ਚੱਲਦਾ ਵੀ ਮਹਿੰਦੀ ਕਿਹੜੀ ਹੈ ਦੁਲਹਨ ਕਿਹੜੀ ਹੈ ਹਰ ਇੱਕ ਨੇ ਟਿੱਕਾ ਲਾਇਆ ਹੁੰਦਾ ਪਹਿਲੇ ਤਾਂ ਟਿੱਕਾ ਜਿਹੜਾ ਲਾਉਂਦੀ ਸੀ ਵੀ ਦੁਲਹਨ ਹੁੰਦੀ ਸੀ ਨਿਸ਼ਾਨੀ ਹੁੰਦੀ ਸੀ ਇਸ ਤਰ੍ਹਾਂ ਜਦੋਂ ਅਸੀਂ ਬਚਪਨ ਦੀ ਯਾਦ ਹੈ ਕਿ ਉਸ ਜ਼ਮਾਨੇ ਵਿੱਚ ਜਦੋਂ ਆਉਂਦੀ ਸੀ ਵਰੀ ਆਉਂਦੀ ਸੀ ਜਾਂ ਸ਼ਾਦੀ ਹੁੰਦੀ ਸੀ ਜਦੋਂ ਸ਼ਾਦੀ ਵਾਲੇ ਦਿਨ ਦੀ ਗੱਲ ਹੀ ਕਰਦੇ ਆ ਕਿ ਜਾਂ ਤੇ ਮਾਂ ਪਿਓ ਕਿਸੇ ਦੇ ਸਾਹਿਬ ਇਸਤਤਾਤ ਹੁੰਦੇ ਸਨ ਟਿੱਕਾ ਤੇ ਚਲੋ ਦੁਲਹਨ ਨੂੰ ਪੈ ਹੀ ਜਾਂਦਾ ਸੀ ਤੇ ਉਹ ਫਿਰ ਝੁੰਮਰ ਪਾ ਦਿੱਤਾ ਜਾਂਦਾ ਸੀ ਉਹਨੂੰ ਬੱਚੀ ਨੂੰ ਨਾ ਝੁੰਮਰ ਦੇ ਦਿੱਤਾ ਜਾਂਦਾ ਸੀ ਜਾਂ ਫਿਰ ਸਸੁਰਾਲ ਤੋਂ ਆ ਗਿਆ ਬਹੁਤ ਘੱਟ ਝੁੰਮਰ ਵੀ ਉਸ ਜ਼ਮਾਨੇ 'ਚ ਬਹੁਤ ਘੱਟ ਲੋਕ ਇਸਤੇਮਾਲ ਕਰਦੇ ਸਨ ਤੇ ਉਹ ਫਿਰ ਸ਼ਾਦੀ ਵਾਲੇ ਦਿਨ ਫਿਰ ਦੁਲਹਨ ਜਦੋਂ ਆਉਂਦੀ ਸੀ ਤਾਂ ਬਈ ਸੱਜ ਕੇ ਬਹਿ ਜਾਂਦੀ ਸੀ ਜਿਨ੍ਹਾਂ ਨੇ ਉਹ ਜ਼ਮਾਨੇ ਦੇਖੇ ਨੇ ਹਾਰ ਸ਼ਾਰ ਪਾਏ ਟਿੱਕੇ ਛਿੱਕੇ ਪਾਏ ਔਰ ਔਰਤਾਂ ਉੱਥੇ ਹੀ ਪੁੱਛਣ ਲੱਗ ਪੈਂਦੀਆਂ ਸੀ ਯਕੀਨ ਮੰਨੋ ਕਿ ਤੁਸੀਂ ਇਹ ਕਿੱਧਰ ਦਾ ਵੇ ਪੇਕਿਆਂ ਦਾ ਵੇ ਇਹ ਅੰਗੂਠੀਆਂ ਕਿ ਇਹ ਚੂੜੀਆਂ ਕਿਹੜੇ ਪਾਸੇ ਦੀਆਂ ਨੇ ਅੱਛਾ ਉੱਥੋਂ ਸਸੁਰਾਲ ਤੋਂ ਆਈਆਂ ਨੇ ਇਹ ਕਿਹੜੇ ਪਾਸੇ ਦੀਆਂ ਨੇ ਪੇਕੇ ਵਾਲੇ ਪਾਸੇ ਦੀਆਂ ਨੇ ਇਸ ਤਰ੍ਹਾਂ ਜਿਹੜਾ ਨਾ ਉਹ ਫਿਰ ਔਰਤਾਂ ਪੁੱਛਦੀਆਂ ਸਨ ਇਹ ਕਾਂਟੇ ਕਿਹੜੇ ਕਿਹਨਾਂ ਵੱਲ ਦੇ ਨੇ ਇਸ ਤਰ੍ਹਾਂ ਮੁxtਲਿਫ ਚੀਜ਼ਾਂ ਉਹ ਪੁੱਛਦੀਆਂ ਜਾਂਦੀਆਂ ਸਨ ਔਰਤਾਂ ਤੇ ਨਾਲੋਂ ਨਾਲ ਇੱਕ ਔਰਤ ਬੈਠੀ ਦੱਸੀ ਜਾਂਦੀ ਸੀ ਬਾਅਦ ਵਿੱਚ ਕੁੜੀ ਨੂੰ ਖੁਦ ਦੱਸਣਾ ਪੈ ਜਾਂਦਾ ਸੀ ਵੀ ਇਹ ਕਿਹੜੇ ਪਾਸੇ ਦੀ ਡਾਇਰੈਕਟ ਉਹਦੇ ਕੋਲ ਪੁੱਛ ਲੈਂਦੇ ਧੀਏ ਇਹ ਕਿਨੇ ਪਾਇਆ ਵੇ ਤੇਰੇ ਸਹੁਰਿਆਂ ਵੱਲੋਂ ਵੇ ਕਿ ਤੇਰੇ ਮੇਕਿਆਂ ਵੱਲੋਂ ਜ਼ੇਵਰ ਦੁਲਹਨ ਸੱਜਦੀ ਸੀ ਸਾਰੀਆਂ ਔਰਤਾਂ ਇੱਲਾਂ ਬਲਾਵਾਂ ਦੀ ਤਰ੍ਹਾਂ ਉਹਦੇ ਕੋਲ ਆ ਜਾਂਦੀਆਂ ਸਨ ਪੁੱਛਿਆ ਜਾਂਦਾ ਸੀ ਵੀ ਕਿਹੜਾ ਜ਼ੇਵਰ ਕਿਹਨੇ ਪਾਇਆ ਕਿਉਂਕਿ ਜ਼ੇਵਰ ਦੀ ਜਿਹੜੀ ਹੁੰਦੀ ਸੀ ਤੇ ਅਸੀਂ ਵੀ ਜਦੋਂ ਫਿਰ ਦੁਲਹਨ ਆਉਂਦੀ ਸੀ ਅਸੀਂ ਪੁੱਛਦੇ ਨੇ ਤੇ ਨਹੀਂ ਸੀ ਉਦੋਂ ਬੱਚੇ ਹੁੰਦੇ ਸਾਂ ਅਸੀਂ ਕਿ ਸਾਨੂੰ ਮਤਲਬ ਇੱਕ ਐਸਾ ਹੁੰਦਾ ਸੀ ਪਰ ਉਹ ਸਾਰੇ ਜ਼ੇਵਰਾਤ ਵਿੱਚੋਂ ਨਾ ਦੁਲਹਨ ਸੱਜੀ ਹੁੰਦੀ ਸੀ ਜਿਸ ਦੁਲਹਨ ਨੇ ਝੁੰਮਰ ਪਾਇਆ ਹੁੰਦਾ ਸੀ ਉਹ ਮੈਨੂੰ ਇੰਨਾ ਚੰਗਾ ਲੱਗਦਾ ਸੀ ਝੁੰਮਰ ਇੰਨਾ ਪਿਆਰਾ ਲੱਗਦਾ ਸੀ ਮੇਰਾ ਦਿਲ ਕਰਦਾ ਸੀ ਮੈਂ ਲਾ ਲਵਾਂ ਤੇ ਮੈਂ ਵੀ ਪਾ ਲਵਾਂ ਮੇਰੀ ਬੜੀ ਖੁਆਇਸ਼ ਹੁੰਦੀ ਸੀ ਕਿ ਮੈਂ ਝੁੰਮਰ ਮੈਂ ਵੀ ਪਾ ਕੇ ਦੇਖਾਂ ਪਰ ਇਹ ਵੀ ਕਿ ਉਸ ਜ਼ਮਾਨੇ ਜਿਸ ਤਰ੍ਹਾਂ ਜਵੈਲਰੀ ਮਿਲਦੀ ਨਹੀਂ ਸੀ ਬਸ ਅਸੀਂ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰ ਦਿੱਤੀ
ਝੂਮਰ ਦੀ ਹਸਰਤ ਵਿੱਚ। ਪਰ ਇਹ ਵੀ ਕਿ ਬਸ ਦੁਲਹਨ ਨੂੰ ਦੇਖਣੇ ਹੁੰਦੇ ਸਨ। ਪਰ ਜਦੋਂ ਮੇਰੀ ਸ਼ਾਦੀ ਹੋਈ ਮੇਰਾ ਇੰਨਾ ਦਿਲ ਕਰਦਾ ਸੀ ਕਿ ਅੱਲਾ ਮੇਰੇ ਵਾਸਤੇ ਝੂਮਰ ਆ ਜਾਏ, ਮੈਨੂੰ ਕੋਈ ਝੂਮਰ ਬਣਵਾ ਦੇ। ਲੇਕਿਨ ਉਸ ਜ਼ਮਾਨੇ ਦੀ ਬੱਚੀ ਅੱਜ ਕੱਲ੍ਹ ਮੈਂ ਦੇਖਦੀ ਹਾਂ ਬੱਚੀਆਂ ਸ਼ਾਦੀ ਦੇ ਜੋੜੇ ਤੋਂ ਲੈ ਕੇ ਹਾਰ, ਚੱਪਲ, ਜੁੱਤੀ, ਜਵੈਲਰੀ, ਹਰ ਚੀਜ਼ ਦੀ ਡਿਮਾਂਡ ਕਰਦੀਆਂ ਨੇ, ਮਾਂ ਬਾਪ ਨੂੰ ਦੱਸਦੀਆਂ ਨੇ, ਖੁਦ ਸਰਚ ਕਰਕੇ ਦੱਸਦੀਆਂ ਨੇ ਕਿ ਅਸੀਂ ਇਹ ਚੀਜ਼ ਲੈਣੀ, ਅਸੀਂ ਇਹ ਚੀਜ਼ ਲੈਣੀ। ਸਾਡੇ ਜ਼ਮਾਨੇ 'ਚ ਐਸੀ ਕੋਈ ਸਹੂਲਤ ਦਸਤਿਆਬ ਨਹੀਂ ਸੀ, ਨਾ ਨੈੱਟ ਸੀ, ਨਾ ਯੂਟਿਊਬ ਸੀ, ਨਾ ਕੋਈ ਹੋਰ ਚੀਜ਼ ਸੀ। ਬਸ ਬਈ ਜੋ ਮਾਂ ਪਿਓ ਨੇ ਲੈ ਦਿੱਤਾ ਤੇ ਜੋ ਸਹੁਰੇ ਲੈ ਕੇ ਆ ਗਏ ਉਹੀ ਤੁਸੀਂ ਪਾਉਣਾ ਵੇ, ਉਹੀ ਤੁਹਾਡਾ ਨਸੀਬ ਹੈ। ਤੇ ਮੈਂ ਦੁਆਵਾਂ ਮੰਗਣੀ ਸਾਂ ਕਿ ਅੱਲਾ ਮੇਰੇ ਬਸ ਮੈਨੂੰ ਜਿਹੜਾ ਝੂਮਰ ਆ ਜਾਵੇ ਸ਼ਾਦੀ 'ਤੇ, ਮੈਨੂੰ ਝੂਮਰ ਮਿਲ ਜਾਵੇ, ਮੇਰੀ ਅੰਮੀ ਲੈ ਦੇਣ। ਪਰ ਅਸੀਂ ਕਦੀ ਮਾਂ ਬਾਪ ਕੋਲ ਡਿਮਾਂਡ ਨਹੀਂ ਕੀਤੀ ਸੀ ਕਿ ਅੰਮੀ ਮੈਨੂੰ ਇਹ ਲੈ ਕੇ ਦੇਵੋ। ਉਹ ਜਦੋਂ ਮੇਰੀ ਸ਼ਾਦੀ ਦਾ ਜ਼ੇਵਰ ਬਣਿਆ, ਹਿਸਾਬ ਕਿਤਾਬ ਹੋਇਆ, ਅੱਬੂ ਨੇ ਇੱਕ ਸੈੱਟ ਲੈ ਕੇ ਦਿੱਤਾ ਮੈਨੂੰ, ਤੇ ਉਹ ਹਾਰ ਤੇ ਕਾਂਟੇ ਤੇ ਅੰਗੂਠੀ, ਉਹਨੂੰ ਸੈੱਟ ਕਹਿੰਦੇ ਸਨ, ਤੇ 4 ਚੂੜੀਆਂ। ਤੇ ਚਲੋ ਬਈ ਕੰਮ ਮੁੱਕਿਆ, ਅੱਲਾ ਅੱਲਾ ਖੈਰ ਸੱਲਾ। ਉਸ ਤੋਂ ਬਾਅਦ ਉਹਨਾਂ ਦਾ ਬਜਟ ਖਤਮ ਹੋ ਗਿਆ ਤੇ ਅੱਬੂ ਕਹਿਣਗੇ ਬਸ ਇੰਨਾ ਜ਼ੇਵਰ ਲੈਣਾ ਵੇ। ਚਲੋ ਜੀ ਠੀਕ ਹੈ। ਬੜਿਆਂ ਦੇ ਅੱਗੇ ਉਸ ਵੇਲੇ ਕੋਈ ਬੋਲਿਆ ਨਹੀਂ ਜਾਂਦਾ ਸੀ। ਬੀਵੀਆਂ ਵੀ ਸ਼ੌਹਰਾਂ ਦੇ ਅੱਗੇ ਜ਼ਿਆਦਾ ਡਿਮਾਂਡਸ ਨਹੀਂ ਰੱਖਦੀਆਂ ਸਨ ਕਿ ਘਰ ਦਾ ਮਰਦ ਹੀ ਫੈਸਲਾ ਕਰਦਾ ਸੀ ਕਿ ਕਿੰਨੇ ਪੈਸੇ ਖਰਚ ਕਰਨੇ ਨੇ, ਉਹਦੀ ਜੇਬ ਕਿੰਨੀ ਇਜਾਜ਼ਤ ਦਿੰਦੀ ਹੈ। ਤੇ ਉਹ ਚਲੋ ਜੀ ਹੋ ਗਿਆ। ਫਿਰ ਮੈਂ ਦਿਲ 'ਚ ਦੁਆਵਾਂ ਮੰਗਾਂ, ਅੱਲਾ ਮੀਆਂ ਮੇਰੇ ਸਸੁਰਾਲ ਤੋਂ ਮੈਨੂੰ ਆ ਜਾਵੇ, ਝੂਮਰ ਆ ਜਾਵੇ, ਮੈਂ ਝੂਮਰ ਪਾ ਕੇ ਦੁਲਹਨ ਬਣ ਜਾਵਾਂ, ਮੈਂ ਸੱਜ ਜਾਵਾਂ। ਉਸ ਜ਼ਮਾਨੇ 'ਚ ਇਹ ਨਹੀਂ ਪਤਾ ਹੁੰਦਾ ਸੀ ਕਿ ਤੁਹਾਡੀ ਨਵੀਂ ਜ਼ਿੰਦਗੀ ਸ਼ੁਰੂ ਹੋਣੀ, ਸ਼ਾਦੀ ਤੋਂ ਬਾਅਦ ਕੀ ਤੁਹਾਡੀ ਜ਼ਿੰਦਗੀ ਹੋਣੀ, ਤੁਹਾਡੇ ਤੋਂ ਕੀ ਪ੍ਰੋਬਲਮ ਆਉਣੇ ਨੇ, ਤੁਹਾਡੇ 'ਤੇ ਕੀ ਕੀ ਪਹਾੜ ਟੁੱਟਣੇ ਨੇ, ਤੁਹਾਡੇ 'ਤੇ ਕੀ ਕੀ ਤੁਹਾਡੇ ਨਾਲ ਹੋਣਾ ਵੇ। ਬਸ ਕੁੜੀਆਂ ਨੂੰ ਸ਼ੌਕ ਹੁੰਦਾ ਅਸੀਂ ਸੋਹਣੀ ਜਿਹੀ ਦੁਲਹਨ ਬਣ ਜਾਈਏ ਤੇ ਅਸੀਂ ਉਹ ਕਰ ਲਈ। ਤੇ ਮੈਂ ਦੁਲਹਨ ਦੇ ਹਵਾਲੇ ਨਾਲ ਮੈਨੂੰ ਬਸ ਸਭ ਤੋਂ ਜ਼ਿਆਦਾ ਸ਼ੌਕ ਹੁੰਦਾ ਸੀ ਝੂਮਰ ਲਾਉਣ ਦਾ। ਉਹ ਸ਼ਾਦੀ ਵਾਲਾ ਦਿਨ ਆਇਆ, ਦੁਆਵਾਂ ਮੇਰੀਆਂ ਨਾਕਾਮ ਹੋ ਗਈਆਂ, ਅੱਲਾ ਨੇ ਸੁਣੀਆਂ ਹੀ ਨਹੀਂ। ਉਧਰੋਂ ਵੀ ਇੱਕ ਸੈੱਟ ਆ ਗਿਆ, 4 ਚੂੜੀਆਂ ਆ ਗਈਆਂ, ਤੇ ਇੱਕ ਆ ਗਿਆ ਟਿੱਕਾ। ਚਲੋ ਜੀ ਜਾਨ ਛੁੱਟੀ, ਤੂੰ ਆਰਾਮ ਨਾਲ ਬਹਿ ਜਾ ਹੁਣ। ਟਿੱਕਾ ਮੇਰੀ ਖਾਲਾ ਨੇ ਬਣਵਾਇਆ ਸੀ। ਮੇਰੀ ਖਾਲਾ ਨੇ ਉਹ ਮੇਰੇ ਸਸੁਰਾਲ ਵੱਲੋਂ ਹੀ ਉਹ ਰਿਸ਼ਤਾ ਮੇਰੀ ਖਾਲਾ ਨੇ ਕਰਾਇਆ ਸੀ, ਤੇ ਖਾਲਾ ਨੇ ਫਿਰ ਸੈੱਟ ਨਾਲ ਦਾ ਹੀ ਨਾ ਟਿੱਕਾ ਬਣਵਾ ਦਿੱਤਾ ਕਿ ਵੀ ਇੱਕੋ ਜਿਹਾ ਸੈੱਟ ਹੋ ਜਾਏਗਾ। ਤੇ ਉਹ ਮੇਰੀ ਟਿੱਕਾ ਆ ਗਿਆ। ਓਏ ਅੱਲਾ, ਮੈਂ ਤਾਂ ਇੰਨੀ ਪਰੇਸ਼ਾਨ ਮੈਂ ਕਿਹਾ ਲੋ ਬਈ ਉੱਥੋਂ ਵੀ ਨਹੀਂ ਆਇਆ ਝੂਮਰ, ਤੇ ਆਪਣੀ ਤਾਂ ਵੀ ਜ਼ਿੰਦਗੀ ਜ਼ਿੰਦਗਾਨੀ ਹੋ ਗਈ ਹੈ ਖਰਾਬ। जिंदगानी का सफर यूं ही चलता रहे, कभी खुशी कभी गम। ਤੇ ਬਈ ਜ਼ਿੰਦਗਾਨੀ ਦਾ ਸਫ਼ਰ ਤੇ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਕੁਛ ਅਧੂਰੀਆਂ ਖੁਆਇਸ਼ਾਂ ਤੇ ਕੁਛ ਖੁਆਇਸ਼ਾਂ ਪੂਰੀਆਂ ਵੀ ਹੋ ਜਾਂਦੀਆਂ ਨੇ। ਚਲੋ ਜੀ ਉਹ ਸ਼ਾਦੀ ਹੋ ਕੇ ਚਲੇ ਗਏ, ਟਿੱਕਾ ਪਾ ਲਿਆ ਤੇ ਨੱਥ ਪਾ ਲਈ, ਤੇ ਚਲੋ ਬਈ ਅਸੀਂ ਰੁਖਸਤ ਹੋ ਗਏ। ਪਰ ਇਹ ਇੱਕ ਬੜੀ ਖੁਆਇਸ਼ ਰਹੀ ਦਿਲ ਵਿੱਚ, ਜਿਸ ਦੁਲਹਨ ਨੂੰ, ਉਹ ਮੇਰੀ ਫੇਵਰੇਟ ਦੁਲਹਨ ਹੁੰਦੀ ਸੀ ਜਿਹਨੇ ਟਿੱਕਾ ਲਾਇਆ ਹੁੰਦਾ ਸੀ। ਫਿਰ ਮੈਂ ਕਿਸੇ ਵੀ ਸ਼ਾਦੀ 'ਚ ਜਾਂਦੀ ਸਾਂ, ਉੱਥੇ ਸਾਹਮਣੇ ਖੜੇ ਹੋ ਕੇ ਮੈਂ ਦੁਲਹਨ ਨੂੰ ਦੇਖਦੀ ਰਹਿੰਦੀ ਸਾਂ। ਪਰ ਜਿਹਨੇ ਇਹ ਜਿਹੜਾ ਟਿੱਕਾ ਕਹਿ ਗਈ ਹਾਂ ਮੈਂ ਗਲਤੀ ਨਾਲ, ਸੌਰੀ, ਜਿਹਨੇ ਝੂਮਰ ਲਾਇਆ ਹੁੰਦਾ ਸੀ, ਤੇ ਝੂਮਰ ਮੇਰਾ ਬੜਾ ਫੇਵਰੇਟ ਜਿਹੜਾ ਨਾ ਹੋਵੇ। ਤੇ ਜਾਂ ਚੂੜੀਆਂ ਮੈਨੂੰ ਪਸੰਦ ਨਹੀਂ, ਜਾਂ ਝੂਮਰ ਪਸੰਦ ਸੀ ਕਿਸੇ ਜ਼ਮਾਨੇ 'ਚ। ਬਹਿਰਹਾਲ ਫਿਰ ਇਸ ਤਰ੍ਹਾਂ ਕਰਦੇ ਕਰਦੇ ਹੋ ਗਿਆ। ਬਾਜ਼ਾਰ 'ਚ ਵੀ ਦੂਸਰੀ ਜਵੈਲਰੀ ਮਿਲ ਜਾਂਦੀ ਸੀ। ਫਿਰ ਥੋੜ੍ਹਾ ਜਿਹਾ ਸ਼ਾਦੀ ਤੋਂ ਬਾਅਦ ਕਿ ਕਦੀ ਬਾਜ਼ਾਰ ਗਏ, ਪਰ ਉਦੋਂ ਵੀ ਇੰਨੇ ਸਾਡੇ ਕੋਲ ਹਾਲਾਤ ਐਸੇ ਨਹੀਂ ਹੁੰਦੇ ਸਨ ਕਿ ਅਸੀਂ ਬੇਧੜਕ ਜਾ ਕੇ ਖਰੀਦ ਲਈਏ। ਕਦੀ ਕਦਾਰ ਕੋਈ ਚੀਜ਼ ਲੈ ਲਈ, ਵਰਨਾ ਨਹੀਂ। ਕੱਚ ਦੀ ਚੂੜੀ ਤੇ ਬਸ ਪਾਣੀ ਪਾਓ, ਨਹੀਂ ਤੇ ਬਈ ਖਸਮਾਂ ਨੂੰ ਖਾਓ। ਤੇ ਉਹ ਚਲੋ ਬਈ ਸਾਡੇ ਉਹ ਹੀ ਅਸੀਂ ਪਾਉਂਦੇ ਹੁੰਦੇ ਸਾਂ। ਫਿਰ ਥੋੜ੍ਹਾ ਹੋਰ ਅੱਗੇ ਦੌਰ ਆਇਆ, ਅੱਜ ਤੋਂ ਕੁਝ ਸਾਲ ਪਹਿਲੇ ਲਾ ਲਓ, 5-7 ਸਾਲ ਪਹਿਲੇ। ਹੁਣ ਤੇ ਹਰ ਬੰਦਾ ਟਿੱਕਾ ਲਾ ਰਿਹਾ, ਝੂਮਰ ਲਾ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ। ਮੈਂ ਕਿਹਾ ਹਾਏ ਅੱਲਾ, ਸਾਡੀ ਤਾਂ ਜ਼ਿੰਦਗੀ ਲੰਘ ਗਈ ਨਾ ਖੁਆਇਸ਼ਾਂ ਨੂੰ ਲੈ ਕੇ, ਪਰ ਅਸੀਂ ਕਦੀ ਨਹੀਂ ਪੂਰੀ ਕਰ ਸਕੇ। ਪਰ ਇਹ ਕਿ ਪਿਛਲੇ ਸਾਲ, ਸ਼ਾਇਦ ਪਿਛਲੇ ਸਾਲ ਦੀ ਗੱਲ ਹੈ ਜਾਂ ਸ਼ਾਇਦ ਉਸ ਤੋਂ ਪਿਛਲੇ ਸਾਲ ਦੀ ਗੱਲ ਹੈ, ਮੇਰਾ ਸਾਲ ਕੀ ਹੋਇਆ ਵੇ। ਫਿਰ ਅਸੀਂ ਤੇ ਇੱਕ ਦਿਨ ਚਾਂਦ ਰਾਤ 'ਤੇ ਗਏ ਇੱਥੇ ਸ਼ਾਪਿੰਗ ਕਰਨ ਵਾਸਤੇ। ਤੇ ਉੱਥੇ ਮੈਂ ਉੱਥੇ ਬਾਕਸ ਵਿੱਚ ਨਾ ਦੇਖ ਲਿਆ, ਉਹ ਜਿਹੜਾ ਸ਼ੋਕੇਸ 'ਚ ਉਹਨਾਂ ਨੇ ਲਾਏ ਹੁੰਦੇ ਨੇ, ਤੇ ਇਹ ਝੂਮਰ। ਤੇ ਮੈਨੂੰ ਫਿਰ ਇੰਨਾ ਚੰਗਾ ਲੱਗਿਆ। ਫਿਰ ਮੈਂ ਆਖਰ ਜ਼ਿੰਦਗੀ ਦੇ ਆਖਰੀ ਦੌਰ ਵਿੱਚ ਮੈਂ ਕਾਮਯਾਬ ਹੋ ਗਈ ਕਿ ਚਲੋ ਹੁਣ ਲਾ ਕੇ ਅਸੀਂ ਆਪਣਾ ਇਹ ਸ਼ੌਕ ਪੂਰਾ ਕਰ ਲਈਏ। ਉਹ ਸ਼ੌਕ ਜਿਹੜਾ 15 ਸਾਲ ਦੀ ਇੱਕ ਲੜਕੀ ਦੇ ਦਿਲ ਵਿੱਚ ਸੀ, ਤਾਂ ਉਹ ਚਾਹੁੰਦੀ ਸੀ ਕਿ ਮੈਨੂੰ ਮਿਲੇ। ਫਿਰ ਉਹ 16 ਸਾਲ 'ਚ ਉਹਦੀ ਸ਼ਾਦੀ ਹੋ ਜਾਂਦੀ ਹੈ, ਪਰ ਨਹੀਂ ਮਿਲਦਾ। ਫਿਰ ਉਹ ਜ਼ਿੰਦਗੀ ਦੇ ਇੰਨੇ ਸਾਲ ਗੁਜ਼ਾਰ ਦਿੰਦੀ ਹੈ। ਫਿਰ ਉਹ ਇੱਕ ਦੌਰ ਆਉਂਦਾ ਹੈ ਕਿ ਉਹ ਫਿਰ ਬਾਜ਼ਾਰ 'ਚ ਆ ਜਾਂਦੀਆਂ ਨੇ ਚੀਜ਼ਾਂ, ਪਰ ਉਹ ਇੰਨਾ ਜਮੇਲਿਆਂ 'ਚ ਘਿਰੀ ਹੁੰਦੀ ਹੈ, ਉਹਨੂੰ ਉਹ ਲਾਉਣ ਦੀ ਫੁਰਸਤ ਹੀ ਨਹੀਂ ਹੁੰਦੀ ਕਿ ਫਿਰ ਉਹ ਇਸ ਚੀਜ਼ ਸੋਚੇ ਕਿ ਲਾਵੇ। ਲੇਕਿਨ ਫਿਰ ਉਹ ਬੁਢਾਪੇ 'ਚ ਜਦੋਂ ਦਾਖਲ ਹੁੰਦੀ ਹੈ, ਤੇ ਫਿਰ ਉਹ ਇੱਕ ਲਾ ਕੇ ਨਾ ਆਪਣਾ
ਖਰੀਦ ਲੈਂਦੀ ਏ, ਆਪਣਾ ਸ਼ੌਕ ਪੂਰਾ ਕਰ ਲੈਂਦੀ। ਤੇ ਉਹ ਸੀਟ 'ਤੇ ਫਿਰ ਮੈਂ ਲਾਇਆ, ਲਿਆ, ਮੈਂ ਬੜੀ ਖੁਸ਼ ਹੋਈ। ਮੈਂ ਕਿਹਾ ਲਓ ਬਈ ਅਸੀਂ ਤਾਂ ਜ਼ਿੰਦਗੀ ਦੀਆਂ ਜਿਹੜੀਆਂ ਨਾ ਇੱਕ ਖੁਆਇਸ਼ ਪੂਰੀ ਹੋ ਗਈ, ਅੱਲਾਹ ਤਾਲਾ ਨੇ ਕਰ ਦਿੱਤੀ। ਦਿਲ 'ਚ ਖੁਆਇਸ਼ ਸੀ ਮਰਨ ਤੋਂ ਪਹਿਲੋਂ ਪਹਿਲੋਂ, ਪੂਰੀ ਹੋ ਗਈ ਉਹ ਖੁਆਇਸ਼। ਤੇ ਬਹਰਹਾਲ ਉਹ ਮੈਂ ਲਾ ਲਿਆ ਫਿਰ ਈਦ 'ਤੇ, ਮੈਂ ਬੜੀ ਖੁਸ਼ ਹੋਈ ਉਸ ਦਿਨ ਲਾ ਕੇ ਕਿ ਮੇਰੀ ਇੱਕ ਖੁਆਇਸ਼ ਪੂਰੀ ਹੋਈ। ਤੇ ਉਹ ਫਿਰ ਅੱਜ ਮੈਨੂੰ ਯਾਦ ਆਇਆ, ਅੱਜ ਮੈਂ ਸਹੀ ਅਲਮਾਰੀ ਖੋਲ੍ਹੀ ਨਾ, ਤੇ ਇਹ ਸੂਟ 'ਤੇ ਮੇਰੀ ਨਜ਼ਰ ਪਈ। ਮੈਂ ਕਿਹਾ ਹਾਏ ਅੱਲਾ, ਇਹ ਪਿਛਲੇ ਸਾਲ ਵੈਲਵਟ ਦਾ ਸਿਲਵਾਇਆ ਸੀ, ਸ਼ਾਦੀ ਇੱਕ ਆਈ ਸੀ ਤੇ ਅਸੀਂ ਉੱਤੇ ਪਾਇਆ ਸੀ। ਮੈਂ ਉਸਮਾ ਨੂੰ ਦਿਖਾ ਦੇਵਾਂ ਜ਼ਰਾ, ਬਈ ਉਸਮਾ ਚੰਗੀ ਤਰ੍ਹਾਂ ਦੇਖ ਲੈ ਵੀ ਮੇਰਾ ਜੋੜਾ ਅਲਕਰਮ ਦਾ ਸੂਟ ਹੈ, ਪਾਕਿਸਤਾਨ ਤੋਂ ਸਿਲ ਕੇ ਆਇਆ ਸੀ ਵੈਲਵਟ ਦਾ। ਤੇ ਮੈਨੂੰ ਬੜਾ ਹੀ ਅੱਛਾ ਲੱਗਿਆ ਸੀ ਤੇ ਪਾਇਆ। ਤੇ ਇਹ ਦੁਪੱਟਾ ਉਹਦੇ ਨਾਲ ਦਾ ਨਹੀਂ ਹੈ, ਮੇਰਾ ਦੁਪੱਟਾ ਬਹੁਤ ਫਿਰ ਉਹ ਸੀ, ਮੈਂ ਉਹਦੇ ਨਾਲ ਦਾ ਦੁਪੱਟਾ ਨਹੀਂ ਲਿਆ ਹੈ। ਇਹ ਦੁਪੱਟਾ ਮੈਂ ਦੂਸਰਾ ਸਕਾਰਫ ਹੀ ਆਪਣਾ ਲਿਆ ਵੇ। ਤੇ ਉਹ ਜ਼ਰਾ ਸਲਿਪਰੀ ਹੈ, ਤੇ ਫਿਰ ਮੈਂ ਕਿਹਾ ਬਾਰ-ਬਾਰ ਮੈਨੂੰ ਠੀਕ ਕਰਨਾ ਪਏਗਾ। ਤੇ ਇਹ ਮੈਂ ਫਿਰ ਸੂਟ ਜਿਹੜਾ ਵੇ ਅਲਕਰਮ ਦਾ ਸਿਲ ਕੇ ਆਇਆ ਸੀ, ਇੱਕ ਦਫਾ ਹੀ ਪਾਇਆ। ਸ਼ਾਦੀ ਇੱਕ ਸਾਡੇ ਪੜੋਸੀਆਂ ਦੇ ਬੱਚੇ ਦੀ ਸ਼ਾਦੀ ਸੀ, ਉਹਦੇ 'ਤੇ ਪਾਇਆ, ਉਹਦਾ ਤਾਂ ਅਲਮਾਰੀ 'ਚ ਹੀ ਟੰਗਿਆ ਹੋਇਆ। ਅੱਜ ਮੈਂ ਅਲਮਾਰੀ ਖੋਲ੍ਹੀ ਤੇ ਉਹ ਫਿਰ ਹੁਣ ਮੈਂ ਦੇਖਿਆ ਤੇ ਮੇਰੇ ਇੱਕਦਮ ਜ਼ੇਨ 'ਚ ਆਇਆ। ਮੈਂ ਕਿਹਾ ਚਲੋ ਵੀ ਅੱਜ ਮੈਂ ਆਪਣਾ ਸੂਟ ਵੀ ਪਾ ਕੇ ਬਹਿ ਜਾਵਾਂ, ਥੋੜ੍ਹੀ ਜਿਹੀ ਮੈਂ ਵੀ ਵਹੁਟੀ ਸ਼ੋਟੀ ਬਣ ਜਾਵਾਂ, ਥੋੜ੍ਹੀ ਆਪਣੀ ਪੁਰਾਣੀਆਂ ਯਾਦਾਂ ਜਿਹੜੀਆਂ ਮੈਂ ਇਸ ਹਵਾਲੇ ਦੇ ਨਾਲ ਮੈਂ ਸ਼ੇਅਰ ਕਰਨੀ ਆ ਕਿ ਝੁੰਮਰ ਜਿਹੜਾ ਵੇ ਤੇ ਉਹ ਮੇਰਾ ਮਾਥੇ ਕਾ ਝੂਮਰ, ਮਾਥੇ ਕਾ ਟੀਕਾ, ਤੇ ਉਹ ਹੁੰਦਾ ਨਾ, ਤੇ ਇਹ ਸਾਡੇ ਵੀ ਝੁੰਮਰ ਦੇ ਮੈਂ ਬਾਰ-ਬਾਰ ਦਿਖਾ ਰਹੀ ਹਾਂ ਤੁਹਾਨੂੰ, ਇਸ ਤੋਂ ਤੁਸੀਂ ਮੇਰਾ ਝੁੰਮਰ ਦੇਖ ਲਵੋ। ਤੇ ਇਹ ਸਭ ਜੀ ਮੇਰੇ ਬਚਪਨ ਦੀਆਂ ਯਾਦਾਂ ਝੂਮਰ ਦੇ ਹਵਾਲੇ ਦੇ ਨਾਲ। ਉਸ ਜ਼ਮਾਨੇ 'ਚ ਯਕੀਨ ਮੰਨੋ ਕਿ ਦੁਲਹਨ ਜ਼ੇਵਰ ਪਾਉਂਦੀ ਸੀ, ਸੱਜਦੀ ਸੀ, ਤੇ ਬੱਚੀਆਂ ਦੇ ਕੋਲ ਕੋਈ ਇਸ ਤਰ੍ਹਾਂ ਜ਼ੇਵਰ ਨਹੀਂ ਹੁੰਦਾ ਸੀ ਕਿ ਆਮ ਇਸ ਤਰ੍ਹਾਂ ਪਾ ਲੈਣ। ਬਸ ਉਹੀ ਦੱਸਿਆ ਜਿਵੇਂ ਮੈਂ ਕਿ ਵਾਲੀਆਂ ਪਾ ਲਓ ਤੇ ਬਸ ਵੀ ਛੋਟਾ ਮੋਟਾ ਕੋਈ ਆਪਣਾ ਕਰ ਲਓ, ਬਸ ਇਸ ਤਰ੍ਹਾਂ ਤੁਹਾਨੂੰ ਫਿਰ ਮਕਦਾਰ 'ਚ। ਅੱਜ ਦੀ ਬੱਚੀਆਂ ਮੈਂ ਦੇਖ ਰਹੀ ਹਾਂ ਕਿ ਬਿਲਕੁਲ ਮੈਚਿੰਗ ਦੀ, ਹਰ ਸੂਟ ਦੇ ਨਾਲ ਮੈਚਿੰਗ ਦੀ ਜਵੈਲਰੀ ਖਰੀਦਦੀਆਂ ਨੇ, ਪਾਉਂਦੀਆਂ ਨੇ। ਤੇ ਅੱਛੀ ਗੱਲ ਹੈ, ਕਿਉਂਕਿ ਜ਼ਿੰਦਗੀ ਦੀਆਂ ਕੁਝ ਖੁਆਇਸ਼ਾਂ ਜਿਹੜੀਆਂ ਨੇ ਉਹ ਫਿਰ ਹਸਰਤਾਂ ਨਹੀਂ ਬਣਨੀਆਂ ਚਾਹੀਦੀਆਂ, ਉਹ ਖੁਆਇਸ਼ ਪੂਰੀ ਹੋ ਜਾਣੀ ਚਾਹੀਦੀ ਹੈ। ਬੱਚੀਆਂ ਮੈਨੂੰ ਤਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਜਦੋਂ ਬਣਦੀਆਂ ਨੇ, ਸਵਰ ਤਿਆਰ ਹੁੰਦੀਆਂ ਨੇ, ਕੋਈ ਮਹਿੰਦੀ ਹੋਵੇ ਕੁਛ ਹੋਵੇ, ਤੇ ਮੈਨੂੰ ਬੜੀਆਂ ਅੱਛੀਆਂ ਲੱਗਦੀਆਂ ਨੇ ਬੱਚੀਆਂ ਸਜੀਆਂ ਸੰਵਰੀਆਂ, ਕਿਉਂਕਿ ਉਹਨਾਂ ਦਾ ਹੱਕ ਹੈ, ਔਰਤ ਦਾ ਤੇ ਹੱਕ ਵੀ ਹੈ ਸਜਣਾ ਸੰਵਰਨਾ। ਤੇ ਇਹੀ ਤਾਂ ਉਮਰ ਹੁੰਦੀ ਹੈ ਜਦੋਂ ਤੁਸੀਂ ਆਪਣੇ ਖੁਆਇਸ਼ਾਤ, ਆਪਣੇ ਸ਼ੌਕ ਪੂਰੇ ਕਰ ਲੈਂਦੇ ਹੋ। ਵਰਨਾ ਫਿਰ ਮੇਰੇ ਵਾਂਗਰ ਬੁਢਾਪੇ 'ਚ ਜਾ ਕੇ ਕਿਸੇ ਨੇ ਸ਼ੌਕ ਪੂਰਾ ਕੀਤਾ ਤੇ ਵੀ ਕੀ ਕੀਤਾ। ਤੇ ਉਹ ਬਸ ਫਿਰ ਇਸ ਤਰ੍ਹਾਂ ਹੀ ਹੈ। ਲਓ ਜੀ, ਅੱਜ ਬਚਪਨ ਦੀ ਬਿਹਤਰੀਨ ਯਾਦ, ਐਸੀ ਯਾਦ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਏ, ਜਿਹੜੀ ਮੇਰੇ ਦਿਲ ਵਿੱਚ ਹੁੰਦੀਆਂ ਸਨ ਖੁਆਇਸ਼ਾਂ, ਉਹ ਵੀ ਮੈਂ ਤੁਹਾਨੂੰ ਸੁਣਾਉਂਦੀ ਹਾਂ। ਜਿਹੜੀਆਂ ਪੂਰੀਆਂ ਹੋਈਆਂ ਮੈਂ ਉਹ ਵੀ ਤੁਹਾਨੂੰ ਸੁਣਾਉਂਦੀ ਹਾਂ, ਨਾਲੋਂ ਨਾਲ ਮੈਂ ਆਪਣੇ ਬਚਪਨ 'ਚ ਤੁਹਾਨੂੰ ਲੈ ਜਾਂਦੀ ਹਾਂ। ਅਤੇ ਤੁਸੀਂ ਵੀ ਯਕੀਨਨ ਜਿਹੜੀ ਉਸ ਦੌਰ ਦੀਆਂ ਔਰਤਾਂ ਹੋਣਗੀਆਂ ਨਾ, ਉਹਨਾਂ ਨੂੰ ਪਤਾ ਹੋਵੇ ਕਿ ਇਸ ਤਰ੍ਹਾਂ ਨਹੀਂ ਮਿਲਦੀਆਂ ਸਨ ਚੀਜ਼ਾਂ ਜਿਹੜੀਆਂ ਆਮ ਬੱਚੀਆਂ ਪਾ ਲੈਣ ਔਰ ਆਪਣਾ ਸ਼ੌਕ ਪੂਰਾ ਕਰ ਲੈਣ। ਤੇ ਲੋ ਬਈ, ਹੁਣ ਅੱਜ ਅਸੀਂ ਸ਼ੌਕ ਪੂਰਾ ਕਰ ਲਿਆ ਵੀ ਆਪਣਾ। ਤੇ ਮੈਂ ਤੁਹਾਨੂੰ ਇੱਕ ਕਮੈਂਟ ਪੜ੍ਹ ਕੇ ਸੁਣਾ ਦਿੰਦੀ ਹਾਂ। ਤੇ ਹੁਣ ਮੇਰਾ ਚਸ਼ਮਾ ਕਿੱਥੇ ਗਿਆ ਬਈ? ਇਹ ਤੇ ਚਸ਼ਮੇ ਤੋਂ ਬਗੈਰ ਤਾਂ ਪੜ੍ਹਿਆ ਹੀ ਨਹੀਂ ਜਾਣਾ। ਹਾਏ ਹਾਏ, ਹੁਣ ਚਸ਼ਮਾ ਲੱਭਣਾ ਪੈਣਾ। ਮੇਰੀ ਜ਼ੰਬੀਲ ਦੇਖੋ, ਤੋਬਾ ਤੋਬਾ। ਤੁਸੀਂ ਜੇ ਮੇਰਾ ਥੈਲਾ ਦੇਖ ਲਓ ਨਾ, ਮੇਰੀ ਜ਼ੰਬੀਲ ਮੈਂ ਕਿਸੇ ਦਿਨ ਤੁਹਾਨੂੰ ਦਿਖਾਵਾਂਗੀ। ਹੈ ਇਹਦੇ ਵਿੱਚੋਂ ਇੰਨੀਆਂ ਕੁ ਚੀਜ਼ਾਂ ਨੇ ਨਾ ਕਿ ਤੁਸੀਂ ਪਰੇਸ਼ਾਨ ਹੋ ਜਾਓਗੇ ਬਈ ਇਹ ਇੰਨਾ ਕੀ ਕੁਛ ਚੁੱਕੀ ਫਿਰ ਰਹੀ ਹੈ ਗੱਡੀ। ਉਹ ਫੂ ਅੜੇ ਹੈ ਇਹਦੇ ਵਿੱਚੋਂ। ਚਲੋ ਸ਼ੁਕਰ ਹੈ ਚਸ਼ਮਾ ਮਿਲ ਗਿਆ। ਮੈਂ ਆਪਣੇ ਬੈਗ ਨੂੰ ਕਹਿੰਦੀ ਹਾਂ ਜ਼ੰਬੀਲ। ਉਹ ਜ਼ੰਬੀਲ ਵਿੱਚੋਂ ਹਰ ਚੀਜ਼ ਤੁਹਾਨੂੰ ਮਿਲ ਜਾਏਗੀ। ਦਵਾਈਆਂ ਵੀ ਮਿਲ ਜਾਣਗੀਆਂ, ਕੋਈ ਥੋੜ੍ਹਾ ਬਹੁਤ ਕੁਛ ਖਾਣ ਪੀਣ ਦੀ ਵੀ ਚੀਜ਼ ਮਿਲ ਜਾਏਗੀ, ਚਸ਼ਮਾ ਵੀ ਮਿਲ ਜਾਏਗਾ। ਮੇਰਾ ਇਨਹੇਲਰ ਪਿਆ ਹੁੰਦਾ ਵੇ, ਤੇ ਇੱਕ ਪੈਨ ਪਿਆ ਹੁੰਦਾ, ਇੱਕ ਕਾਗਜ਼ ਛੋਟਾ ਜਿਹਾ ਪਿਆ ਹੁੰਦਾ, ਇੱਕ ਟਿਸ਼ੂ ਪਿਆ ਹੁੰਦਾ। ਬੜੀਆਂ ਮੈਂ ਇੱਕ ਦਿਨ ਤੁਹਾਨੂੰ ਖੋਲ ਕੇ ਸਾਰਾ ਦਿਖਾ ਦਾਂਗੀ। ਦੇਖੋ ਵੀ ਇੰਨਾ ਗੰਦਾ ਜਿਹਾ ਮੇਰਾ ਬੈਗ ਹੈ। ਲੋ ਇਹ ਚਸ਼ਮਾਟੋ ਬਣ ਗਈ ਜੀ। ਅੱਛਾ, ਬਚਪਨ 'ਚ ਅਸੀਂ ਵੀ ਬੜਾ ਕਹਿੰਦੇ ਹੁੰਦੇ ਸਾਂ, ਕੋਈ ਚਸ਼ਮਾ ਜਿਹਨੇ ਪਾਇਆ ਹੁੰਦਾ ਸੀ ਨਾ, ਚਸ਼ਮਾਟੋ, ਉਹਦਾ ਨਾਂ ਚਸ਼ਮਾਟੋ ਪਾ ਦਿੰਦੇ ਹੁੰਦੇ ਸਾਂ। ਤੇ ਚਲੋ ਵੀ ਚਸ਼ਮਾਟੋ ਹੁਣ ਪੜ੍ਹਨ ਲੱਗੀ ਜੇ ਕੌਮੈਂਟ। ਸ਼ਬਨਮ ਹੁਸੈਨ ਨੇ 1 ਘੰਟਾ ਪਹਿਲੇ ਦੇਖੀ ਮੇਰੀ ਵੀਡੀਓ, ਕਹਿੰਦੀ ਵਾਹ ਬਈ ਵਾਹ, ਜ਼ਬਰਦਸਤ ਵਲਾਗ। ਅਸੀਂ ਵੀ ਕਰਾਚੀ ਬਿਲਕੁਲ ਇਸ ਤਰ੍ਹਾਂ ਹੀ ਜਾਂਦੇ ਹੁੰਦੇ ਸਾਂ, ਬਿਸਤਰ ਤੇ ਟਰੰਕ ਲੈ ਕੇ। ਤੇ ਸਾਡੀ ਅੰਮੀ ਕੀਮੇ ਦੇ ਆਲੂ ਵਾਲੇ ਪਰਾਠੇ ਬਣਾਉਂਦੇ ਸਨ, ਤੇ ਅਸੀਂ ਲੋਕ ਸਟੇਸ਼ਨ ਤੇ ਜਾ ਕੇ ਕਿਤਾਬਾਂ ਵਾਲੀ ਦੁਕਾਨ ਤੇ ਫੈਲ ਜਾਂਦੇ ਸਾਂ। ਸਾਰਿਆਂ ਨੇ ਇੱਕ ਰਸਾਲਾ ਜ਼ਰੂਰ ਲੈਣਾ ਹੁੰਦਾ ਸੀ। ਤੇ ਉਹਨਾਂ ਨੇ ਲਿਖਿਆ, ਮੈਂ ਭੁੱਖ ਦੀ ਬੜੀ ਕੱਚੀ ਸਾਂ ਵੀ, ਮੇਰਾ ਦਿਲ ਕਰਦਾ ਸੀ ਟ੍ਰੇਨ ਟੁਰੇ ਤੇ ਅੰਮੀ ਦੇ ਪਰਾਠੇ ਅੰਮੀ ਕੱਢ ਕੇ ਦੇਣ ਤੇ ਅਸੀਂ ਕੱਢ ਕੇ ਖਾ ਲਈਏ। ਤੇ ਉਹਨਾਂ ਨੇ ਕਿਹਾ ਲੋਟਾ, ਓਏ ਹੋਏ ਹੋਏ, ਕਿਆ ਯਾਦ ਕਰਵਾ ਦਿਆ ਰਾਹੀਲਾ। ਬੜਾ ਉਹਨਾਂ ਨੇ ਹਾਸੇ ਵਾਲੇ ਬਣਾਏ ਨੇ। ਤੇ ਉਹਨਾਂ ਨੇ ਕਿਹਾ ਕਿੰਨੇ ਹਸੀਨ ਦਿਨ ਸਨ। ਤੇ ਇਹ ਵਾਕਈ ਹੈ ਬਹੁਤ ਅਹਿਮ ਆਈਟਮ ਹੁੰਦਾ ਸੀ ਲੋਟਾ ਜਿਹੜਾ। ਤੇ ਉਜ਼ਮਾ ਨੇ ਲਿਖਿਆ
ਕਿ ਜਿਨ੍ਹਾਂ ਦੀਆਂ ਭੈਣਾਂ ਹੀ ਨਾ ਹੋਣ ਉਹ ਕੀ ਕਰਨ। ਤੇ ਜਿਨ੍ਹਾਂ ਦੇ ਉਹ ਦਾ ਮਤਲਬ ਮਤਲਬਲੀ ਲੋਕ ਹੁੰਦੇ ਨੇ, ਉਹਨਾਂ ਨੇ ਕਿਹਾ। ਤੇ ਇਸ ਤਰ੍ਹਾਂ ਭੈਣਾਂ ਕੋਈ ਬਣਦੀਆਂ ਨਹੀਂ ਨੇ। ਇਹ ਗੱਲ ਤੇ ਤੁਸੀਂ ਬਿਲਕੁਲ ਠੀਕ ਕਹੀ ਹੈ ਕਿ ਕੋਈ ਭੈਣਾਂ ਨਹੀਂ ਬਣਦੀਆਂ, ਮਤਲਬ ਦੇ ਲੋਕ ਹੁੰਦੇ ਨੇ। ਮੈਂ ਵੀ ਉਸ ਬਾਅਦ ਤੁਹਾਨੂੰ ਕਿਸੇ ਦਿਨ ਆਪਣੀ ਸਟੋਰੀਆਂ ਇਸ ਤਰ੍ਹਾਂ ਸੁਣਾਵਾਂਗੀ, ਤੁਹਾਨੂੰ ਪਤਾ ਚੱਲੇਗਾ ਕਿ ਕਿੰਨੇ ਮਤਲਬੀ ਲੋਕਾਂ ਨਾਲ ਮੇਰਾ ਵੀ ਵਾਸਤਾ ਪਿਆ ਵੇ। ਤੇ ਉਹ ਕਹਿੰਦੇ ਨੇ ਕਿ ਟਾਂਗੇ ਦੀ ਸਵਾਰੀ ਦਾ ਤੁਸੀਂ ਦੱਸਿਆ, ਟਾਂਗੇ ਵਾਲੇ ਬਾਬਾ ਜੀ ਮੇਰੇ ਬੜੇ ਚੰਗੇ ਸਨ। ਤੇ ਉਹ ਮੈਨੂੰ ਜਦੋਂ ਵੀ ਪੰਜਾਬੀ ਡਿਬੇਟ 'ਚ ਹਿੱਸਾ ਲੈਂਦੀ ਸਾਂ ਤਾਂ ਮੌਜ਼ੂ ਦੀ ਮੁਨਾਸਬਤ ਦੇ ਨਾਲ ਨਾ ਮੈਨੂੰ ਪੰਜਾਬੀ ਸ਼ੇਰ ਦੱਸਦੇ ਹੁੰਦੇ ਸਨ। ਉਹਨਾਂ ਨੂੰ ਬੜੇ ਸੂਫੀ ਸ਼ੁਰਾ ਦੇ ਸ਼ੇਰ ਯਾਦ ਸਨ। ਤੇ ਉਹਨਾਂ ਨੇ ਕਿਹਾ ਮੈਂ 9th ਕਲਾਸ ਤੋਂ ਲੈ ਕੇ BA ਤੱਕ ਟਾਂਗੇ ਤੇ ਜਾਂਦੀ ਸਾਂ। 2 ਸਾਲ ਸਕੂਲ ਦੇ, 4 ਸਾਲ ਹਾਏ ਹਾਏ ਕੀ ਯਾਦ ਕਰਵਾ ਦਿੱਤਾ ਬਾਜੀ। ਸਰਦੀਆਂ ਦੀ ਸਵੇਰੇ ਧੁੰਦ ਵਿੱਚ ਟਾਂਗੇ ਤੇ ਬਾਬਾ ਜੀ ਕੋਲ ਬਾਗਾਂ ਫੜ ਕੇ ਨਾਲ ਮੈਂ ਟਾਂਗਾ ਚਲਾਉਂਦੀ ਹੁੰਦੀ ਸਾਂ। ਤੇ ਉਹਨਾਂ ਨੇ ਕਿਹਾ ਟਾਂਗੇ ਦਾ ਬਹੁਤ ਸਫ਼ਰ ਕੀਤਾ ਗੁਜਰਾਂਵਾਲਾ, ਤੇ ਕਿਤੇ ਵੀ ਜਾਣਾ ਹੁੰਦਾ ਸੀ ਅਸੀਂ ਤੇ ਟਾਂਗੇ ਤੇ ਹੀ ਜਾਂਦੇ ਸਾਂ। ਤੇ ਰਕਸ਼ੇ ਦਾ ਕਿਰਾਇਆ ਬਹੁਤ ਹੁੰਦਾ ਸੀ। ਅੰਮੀ ਟਾਂਗੇ ਤੇ ਬੈਠਣ ਨੂੰ ਤਰਜੀਹ ਦਿੰਦੇ ਸਨ। ਤੇ ਸ਼ਾਦੀ ਤੋਂ ਬਾਅਦ ਬਸ ਇੱਕ ਦਫ਼ਾ ਟ੍ਰੇਨ ਦਾ ਸਫ਼ਰ ਕੀਤਾ। ਸਾਦਕਾਬਾਦ ਆਪਣੀ ਨੰਦ ਦੇ ਕੋਲ ਗਏ। ਤੇ ਗੁਜਰਾਂਵਾਲਾ ਤੋਂ ਪਿੰਡੀ ਵੀ ਜਾਂਦੇ ਹੁੰਦੇ ਸਾਂ ਅਸੀਂ ਅਕਸਰ। ਤੇ ਹੋਰ ਉਹ ਬਾਕੀ ਮਲਾਇਕਾ ਨੇ ਵੀ ਮੈਸੇਜ ਕੀਤਾ, ਸ਼ੁਕਰੀਆ ਮਲਾਇਕਾ। ਉਹਨਾਂ ਨੇ ਮੇਰੇ ਕੋਲ ਪੁੱਛਿਆ ਸੀ ਤੁਸੀਂ ਕਿੱਥੇ ਰਹਿੰਦੇ ਹੋ। ਤੇ ਮੈਂ ਫਿਰ ਜਦੋਂ ਦੱਸਿਆ ਨਾ, ਉਹਨਾਂ ਦੀ ਬਹੁਤ ਹੀ ਬੁਰੀ ਹਾਲਤ ਹੋ ਗਿਆ ਦਾ। ਤੇ ਮੈਂ ਫਿਰ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਲਾਹੌਰ ਵੀ ਬੜੀ ਠੰਡ ਪੈ ਰਹੀ ਹੈ। ਇਹਦਾ ਮਤਲਬ ਇਹ ਮਲਾਇਕਾ ਲਾਹੌਰ ਤੋਂ ਮੈਨੂੰ ਦੇਖਦੇ ਨੇ। ਤੇ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਮੈਨੂੰ ਟਾਈਮ ਦਿੰਦੇ ਹੋ ਤੇ ਦੇਖਦੇ ਹੋ। ਤੇ ਚਲੋ ਮੈਂ ਆਪਣੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ। ਵੀ ਕੋਈ ਤਾਂ ਬੰਦਾ ਹੋਣਾ ਚਾਹੀਦਾ ਜਿਹਦੇ ਨੂੰ ਬੰਦਾ ਆਪਣਾ ਦਿਲ ਦਾ ਹਾਲ ਸੁਣਾਵੇ। ਇਸ ਤਰ੍ਹਾਂ ਇਸ ਤਰ੍ਹਾਂ ਤਾਂ ਨਹੀਂ ਨਾ ਕੋਈ ਨਾ। ਮੈਂ ਹੁਣ ਬਹਿ ਜਾਂਦੀ ਹਾਂ ਤੁਹਾਡੇ ਨਾਲ ਆਪਣੀਆਂ ਯਾਦਾਂ ਸ਼ੇਅਰ ਕਰ ਲੈਂਦੀ ਹਾਂ। ਤੇ ਉਹ ਬਚਪਨ ਆਪਣਾ ਜ਼ਿੰਦਾ ਕਰ ਲੈਂਦੀ ਹਾਂ ਉਸ ਹਵਾਲੇ ਦੇ ਨਾਲ। ਤੇ ਬਈ ਅਸੀਂ ਹੈਪੀ ਐਂਡਿੰਗ ਵੀ ਕਰ ਲੈਂਦੇ ਹਾਂ। ਕੁਝ ਗਾਣੇ ਸ਼ਾਣੇ ਗਾ ਲੈਂਦੇ ਹਾਂ, ਕੁਛ ਅਸੀਂ ਉਹ ਇਸ ਤਰ੍ਹਾਂ ਗੱਲਾਂ ਕਰ ਲੈਂਦੇ ਹਾਂ। ਤੇ ਚਲੋ ਵੀ ਠੀਕ ਹੈ। ਤੁਹਾਡਾ ਸ਼ਬੀਰ ਹੁਸੈਨ ਸਾਹਿਬ ਨੇ ਵੀ ਜਿਹੜਾ ਟ੍ਰੇਨ ਦੇ ਸਫ਼ਰ 'ਤੇ ਵੀ ਇਸ ਤਰ੍ਹਾਂ ਕਰਕੇ ਵੀ ਰੇਲਵੇ ਬੜੀ ਚੰਗੀ, ਉਹਨਾਂ ਨੂੰ ਪਸੰਦ ਆ ਗਿਆ। ਜ਼ਿਆਦਾ ਕਮੈਂਟ ਉਹਨਾਂ ਨੇ ਸ਼ੇਅਰ ਨਹੀਂ ਕੀਤੇ, ਜਾਂ ਕਿ ਉਹਨਾਂ ਨੇ ਸ਼ਾਇਦ ਸਫ਼ਰ ਨਹੀਂ ਬਚਪਨ 'ਚ ਕੀਤਾ। ਬਹਿਰਾ ਲੈ ਕੇ ਉਹਨਾਂ ਨੇ ਦੇਖਿਆ ਜ਼ਰੂਰ ਔਰ ਕਮੈਂਟ ਕੀਤਾ। ਤੇ ਤਾਂ ਇੱਕ ਹੋਰ ਨਵਾਂ ਇਜ਼ਾਫਾ ਹੋਇਆ ਮੇਰੇ ਵਿੱਚ। ਉਹਨਾਂ ਨੇ ਹੈਲੋ ਵੀ ਕੀਤਾ ਤੇ ਹਾਈ ਕੀਤਾ। ਮੈਂ ਉਹਨਾਂ ਦਾ ਸ਼ਾਇਦ ਨਾਂ ਮੈਂ ਭੁੱਲ ਗਈ ਹਾਂ ਯਾਰ, ਹੁਣ ਮੈਂ ਕਿਸ ਤਰ੍ਹਾਂ ਲੱਭਾਂ ਨਾਂ ਉਹਨਾਂ ਦਾ। ਤੇ ਉਹ ਵੀ ਇੱਕ ਨਵਾਂ ਇਜ਼ਾਫਾ ਹੋਏ ਨੇ ਮੇਰੇ ਉਹਦੇ ਵੀਡੀਓਜ਼ ਦੇ ਵਿੱਚ। ਤੇ ਉਹਨਾਂ ਨੇ ਵੀ ਦੋ ਦਫਾ ਮੈਨੂੰ ਮੈਸੇਜ ਕੀਤਾ ਵੇ। ਤੇ ਬਹੁਤ ਬਹੁਤ ਸ਼ੁਕਰੀਆ। ਦੇਖੋ ਉਹਨਾਂ ਦਾ ਨਾਮ ਹੈ ਜ਼ਿਹਨ 'ਚ ਨਹੀਂ ਆ ਰਿਹਾ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਅੱਜ ਅਸੀਂ ਤੇ ਮੈਂ ਹੁਣ ਇਨਸ਼ਾਅੱਲਾ ਕੱਲ ਪਰਸੋਂ ਜਾਂ ਕਿਸੇ ਦਿਨ ਨਾ ਕਰਾਂਗੀ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾਵਾਂ। ਇੱਥੇ ਮੇਰਾ ਬੈਗ ਇਸ ਤਰ੍ਹਾਂ, ਉਹ ਜਿਹੜਾ ਅਸੀਂ ਜਾਣਾ ਵੇ ਬੈਗ ਹਾਲੇ ਇਸ ਤਰ੍ਹਾਂ ਹੀ ਪਏ ਨੇ। ਤੇ ਇਹ ਵੇ ਕਿ ਦੁਆ ਕਰੋ ਕਿ ਛੇਤੀ ਸ਼ਾਦੀ ਆਵੇ ਤਾਂ ਅਸੀਂ ਸੋਹਣੇ ਸੋਹਣੇ ਕੱਪੜੇ ਪਾਈਏ ਸ਼ਾਦੀਆਂ ਵਾਲੇ, ਤੇ ਅਸੀਂ ਉਹ ਕਰੀਏ। ਲੇਕਿਨ ਇਹ ਮੈਨੂੰ ਬੜਾ ਅੱਛਾ ਲੱਗਿਆ ਸੀ ਸੂਟ, ਫੇਵਰਟ ਸੂਟ ਹੈ ਮੇਰਾ। ਤੇ ਮੈਂ ਔਨਲਾਈਨ ਹੀ ਸ਼ਾਪਿੰਗ ਕੀਤੀ ਸੀ ਤੇ ਇਹ ਮੈਂ ਖਰੀਦਿਆ ਸੀ। ਮੈਨੂੰ ਬਹੁਤ ਅੱਛਾ ਲੱਗਿਆ, ਪਾ ਕੇ ਵੀ ਬੜਾ ਅੱਛਾ ਲੱਗਿਆ ਮੈਨੂੰ ਡਰ ਐ ਸੀ ਬਾਜ਼ ਦਫਾ ਔਨਲਾਈਨ ਤੁਸੀਂ ਸ਼ਾਪਿੰਗ ਕਰ ਲੈਂਦੇ ਹੋ, ਉਹ ਬੁੱਸੀ ਤਰੱਕੀ ਚੀਜ਼ ਆ ਜਾਂਦੀ ਈਮਾਨ ਨਾਲ। ਲੇਕਿਨ ਬੜਾ ਅੱਛਾ ਨਿਕਲਿਆ ਸੂਟ, ਦੇਖਣ 'ਚ ਵੀ ਕੰਮ ਇਹਦਾ ਬਹੁਤ ਅੱਛਾ ਕੰਮ ਹੋਇਆ ਦਾ। ਖਰਾਬ ਠੁੱਸਣ ਵਾਲਾ ਕੰਮ ਨਹੀਂ ਹੈ, ਬੜਾ ਚੰਗਾ ਜਿਹਾ ਕੰਮ ਹੈ। ਤੇ ਕਿਸੇ ਦਿਨ ਅਸੀਂ ਇਹ ਕੱਪੜਿਆਂ ਦੇ ਹਵਾਲੇ ਦੇ ਨਾਲ ਵੀ ਗੱਲ ਕਰਾਂਗੇ। ਮੇਰੇ ਕਹਿਣ ਦਾ ਮਕਸਦ ਹੈ ਹੀ ਹੈ ਕਿ ਅਸੀਂ ਜਿਹੜੇ ਪੁਰਾਣੇ ਕੱਪੜੇ ਪਾਉਂਦੇ ਸਾਂ, ਜੋ ਉਸ ਜ਼ਮਾਨੇ 'ਚ ਫੈਸ਼ਨ ਸੀ, ਜੋ ਡਿਜ਼ਾਈਨ ਚੱਲਦੇ ਸਨ, ਜਿਸ ਤਰ੍ਹਾਂ ਔਰਤਾਂ ਪਾਉਂਦੀਆਂ ਸਨ, ਅਸੀਂ ਉਹ ਵੀ ਯਾਦਾਂ ਸ਼ੇਅਰ ਕਰਾਂਗੇ ਆਪਣੇ ਬਚਪਨ ਦੀਆਂ। बचपन की हसीन यादें झूमर के साथ इख्तिताम पजीर हुई हैं। ਤੇ ਝੂਮਰ ਦੀਆਂ ਯਾਦਾਂ ਇਖਤਾਮ ਪਜ਼ੀਰ ਹੋ ਗਈਆਂ। ਤੁਸੀਂ ਦੇਖੋ ਅੱਲਾ ਦੀ ਸ਼ਾਨ ਹੈ ਕਿ ਦੇਖੋ ਉਹ ਤੁਹਾਡੀ ਇੱਕ ਐਸੇ ਟਾਈਮ ਹੁੰਦਾ ਜ਼ਿੰਦਗੀ ਦਾ, ਲੇਕਿਨ ਫਿਰ ਕਿਤੇ ਨਾ ਕਿਤੇ ਜਾ ਕੇ ਅੱਲਾਹ ਤਾਲਾ ਤੁਹਾਨੂੰ ਇਸ ਤਰ੍ਹਾਂ ਕਰ ਦਿੰਦਾ ਵੇ ਕਿ ਤੁਸੀਂ ਚਲੋ ਆਪਣੀ ਖੁਆਇਸ਼ ਪੂਰੀ ਕਰ ਲੈਂਦੇ ਹੋ। ਤੇ ਮੈਂ ਤਾਂ ਲੱਖ ਸ਼ੁਕਰ ਅਦਾ ਕਰਨੀ ਆ। ਲੇਕਿਨ ਹਾਲੇ ਮੈਨੂੰ ਅਜੀਬ ਲੱਗਦਾ ਬਾਜ਼ ਦਫਾ। ਮੈਂ ਕਹਿੰਦੀ ਹਾਂ ਹਾਏ ਹਾਏ ਹੈ ਕਿ ਇੰਨੀ ਉਮਰ ਵਿੱਚ ਲਾ ਕੇ ਝੂਮਰ ਖੜੀ ਹੋ ਗਈ। ਮੈਂ ਬਾਹਰ ਤਰੀ ਕਿਤੇ ਪਾ ਕੇ ਗਈ। ਮੇਰਾ ਦਿਲ ਬੜਾ ਕਰਦਾ ਵੀ ਕੋਈ ਖਾਨਦਾਨ 'ਚ ਸ਼ਾਦੀ ਆਵੇ ਨਾ, ਤੇ ਅਸੀਂ ਫਿਰ ਚੰਗੀ ਤਰ੍ਹਾਂ ਮੈਂ ਝੂਮਰ ਇੱਕ ਦਫਾ ਲਾ ਕੇ ਪੂਰਾ ਇਸ ਕਰਕੇ ਨਾ ਤੇ ਮੈਂ ਆਪਣਾ ਸ਼ੌਕ ਪੂਰਾ ਕਰ ਲਵਾਂ। ਲੇਕਿਨ ਘਰ ਦੀ ਹੱਦ ਤੱਕ ਮੈਂ ਕਰ ਲਿਆ ਵੇ। ਹਾਲੇ ਮੈਂ ਝੂਮਰ ਲਾ ਕੇ ਬਾਹਰ ਨਹੀਂ ਕਦੀ ਗਈ ਹਾਂ। ਸਿਰਫ ਐਵੇਂ ਕਿ ਘਰ 'ਚ ਮੈਂ ਲਾ ਕੇ ਤਸਵੀਰਾਂ ਖਿਚਾ ਲਈਆਂ ਸਨ ਤੇ ਆਪਣਾ ਸ਼ੌਕ ਪੂਰਾ ਕਰ ਲਿਆ ਸੀ। ਤੇ ਸ਼ੌਕ ਦਾ ਕਹਿੰਦੇ ਨੇ ਕੋਈ ਮੁੱਲ ਹੀ ਕੋਈ ਨਹੀਂ ਵੀ, ਤੁਹਾਨੂੰ ਜਿਹੜਾ ਸ਼ੌਕ ਹੈ ਨਾ ਉਹਦਾ ਕੋਈ ਮੁੱਲ ਨਹੀਂ ਜੇ। ਤੇ ਫਿਰ ਹੁਣ ਚੱਲਦੇ ਹਾਂ। ਸਾਡੀ ਕਾਫੀ ਅੱਛੀ ਗੱਪਸ਼ਪ ਹੋ ਗਈ ਝੂਮਰ ਦੇ ਹਵਾਲੇ ਦੇ ਨਾਲ। ਯਾਦਾਂ ਵੀ ਸ਼ੇਅਰ ਕੀਤੀਆਂ। ਤਾਂ ਉਸ ਜ਼ਮਾਨੇ 'ਚ ਦੁਲਹਨ ਦੀ ਜਿਹੜੀ ਕੰਬਖਤੀ ਆਉਂਦੀ ਸੀ ਕਿ 10 ਸਵਈਆ ਜ਼ੇਵਰ ਕਿਹਨੇ ਪਾਇਆ ਵੇ,
तेरे पीहर ने डाला है ਤਾਂ ਮੀਹਰ ਨੇ ਡਾਲਾ ਹੈ ਤੇ ਕਿਹਨੇ ਡਾਲਾ ਹੈ। ਉਹ ਫਿਰ ਦੁਲਹਨ ਵਿਚਾਰੀ ਐਸਾ ਮੁੰਡੀ ਹਿਲਾ ਹਿਲਾ ਕੇ ਜਵਾਬ ਦਿੰਦੀ ਸੀ, ਔਰਤਾਂ ਵਿੱਚ ਰਜ਼ੀਆ ਫਸ ਗਈ ਗੁੰਡੋਂ ਮੇਂ। ਤੇ ਉਹ ਦੁਲਹਨ ਵਿਚਾਰੀ ਔਰਤਾਂ 'ਚ ਫਸ ਜਾਂਦੀ ਸੀ ਤੇ ਬਸ ਭਈ ਉਹ ਹੱਥ ਲਾ ਲਾ ਕੇ ਬਕਾਇਦਾ ਇਸ ਤਰ੍ਹਾਂ ਗਲੇ ਤੋਂ ਹੱਥ ਲਾ ਕੇ ਦੇਖਦੀਆਂ ਸਨ, ਕੰਨਾਂ ਦੇ ਉਹ ਵਜ਼ਨ ਦਾ ਅੰਦਾਜ਼ਾ ਕਰਦੀਆਂ ਸਨ ਔਰਤਾਂ। ਜੇ ਤੇ ਬਈ ਸਹੁਰੇ ਚੰਗਾ ਜ਼ੇਵਰ ਲੈ ਕੇ ਆਉਂਦੇ ਸਨ, ਹੱਥ ਨਾਲ ਕਹਿਣਾ ਵੀ ਬੜਾ ਚੰਗਾ ਭਾਰਾ ਜ਼ੇਵਰ ਲਿਆਏ ਨੇ, ਤੇ ਜੇ ਕਹਿਣਾ ਫੂਕ ਵਰਗਾ ਜ਼ੇਵਰ ਲਿਆਏ ਨੇ ਕਿਸੇ ਨਾ ਕੰਮ ਦਾ, ਤੇ ਉਹ ਫਿਰ ਔਰਤਾਂ ਉਸ ਵੇਲੇ ਸੁਨਾਰ ਬਣ ਜਾਂਦੀਆਂ ਸਨ, ਪੂਰਾ ਵਜ਼ਨ ਨਾਪ ਤੋਲ ਕੇ ਕਰਦੀਆਂ ਸਨ, ਤੇ ਉੱਥੇ ਫਿਰ ਤਬਸਰੇ ਸ਼ੁਰੂ ਹੋ ਜਾਂਦੇ ਸਨ ਜ਼ੇਵਰ ਤੇ ਜ਼ੇਵਰ ਬੜਾ ਅਹਿਮ ਆਈਟਮ ਹੁੰਦਾ ਸੀ ਕਿ ਮਾਪਿਆਂ ਨੇ ਕੀ ਪਾਇਆ ਤੇ ਸਹੁਰਿਆਂ ਵੱਲੋਂ ਕੀ ਆਇਆ ਵੇ। ਤੇ ਬਈ ਇਹ ਬੜਾ ਮੁਕਾਬਲਾ ਉਸ ਦਿਨ ਬੜਾ ਟਾਈ ਹੋ ਰਿਹਾ ਹੁੰਦਾ ਸੀ, ਵਕਤ ਕਮ ਹੈ ਮੁਕਾਬਲਾ ਸਖਤ ਹੈ, ਤੇ ਉਹ ਹਿਸਾਬ ਹੁੰਦਾ ਸੀ ਉਸ ਦਿਨ। ਤੇ ਬਹਿਰਹਾਲ ਫਿਰ ਚੱਲਦੇ ਹਾਂ, ਫਿਰ ਇੱਕ ਨਵੀਂ ਯਾਦ ਦੇ ਨਾਲ ਨਵੀਂ ਗੱਲ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਜਾਵਾਂਗੇ। तो तक इजाज़त दवो। जो कहते थे हमको सदा हम तुम्हारे ज़माने में सबसे, जिन्हें हम थे प्यारे वही आज हम से खफा हो गए। वो वादे मोहब्बत के क्या हो गए, क्या हो गए। ਤੇ ਉਸ ਮਾਂ ਨੇ ਫਿਰ ਕਹਿਣਾ ਬਾਜੀ ਤੁਹਾਨੂੰ ਤੁਸੀਂ ਗਾਣੇ ਪਹਿਲਾਂ ਸਿੱਖੇ ਸਨ ਜਾਂ ਤੁਹਾਨੂੰ ਹੁਣ ਸਿੱਖੇ ਹੋ। ਹੁਣ ਮੈਂ ਬਿਲਕੁਲ ਨਹੀਂ ਸਿੱਖਦੀ, ਇਹ ਪੁਰਾਣੇ ਮੈਨੂੰ ਯਾਦ ਨੇ। ਤੇ ਚਲੋ ਵੀ ਅਸੀਂ ਆਪਣੀ ਯਾਦ ਥੋੜ੍ਹੇ ਜਿਹੇ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ।